ਸੰਘਰਸ਼ ਕਰਦੇ ਨੇ ਧਰਨੇ ਲਾ ਕੇ ਜ਼ਮੀਨ ਦੇ ਉੱਤੇ, ਪਰ ਇਹ ਸਿੰਘ ਨੇ ਹਵਾ ਦੇ ਵਿੱਚ ਟਾਵਰ ਤੇ ਬਹਿ ਕੇ 400 ਫੁੱਟ ਉੱਚਾ ਸੰਘਰਸ਼ ਕਰ ਰਿਹਾ ਹੈ, ਜੋ ਕਿ ਇੱਡੀ ਵੱਡੀ ਕੁਰਬਾਨੀ ਮੈਨੂੰ ਕਿਤੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਨਹੀਂ ਆਈ। ਇੱਕ ਸਿੰਘ ਫੌਜੀ ਜਿਹਨੇ ਧਾਰ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਧਰਮ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪਰ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਜਿਹੜਾ 295 ਇਹਦਾ ਬਣਾਇਆ ਹੈ ਉਹਦੀ ਨਾਲ ਦੀ ਨਾਲ ਜ਼ਮਾਨਤ ਕਰ ਦਿੰਦੀਆਂ। ਇਹਨਾਂ ਟਾਈਮ ਤੇ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ, ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਕੁਝ ਲੋਕ ਬਹੁਤ ਵੱਡੀ ਇਹਦੇ ਪਿੱਛੇ ਤਾਕਤ ਕੰਮ ਕਰ ਰਹੀ ਹੈ ਇਸ ਕੰਮ ਦੇ। ਨਾ ਗ੍ਰੰਥੀ ਨੂੰ ਹਿੰਮਤ ਪੈਂਦੀ ਹੈ, ਨਾ ਹੋਰ ਕਿਸੇ ਨੂੰ ਹਿੰਮਤ ਪੈਂਦੀ ਹੈ ਇਹੋ ਜਿਹਾ ਕੰਮ ਕਰਨ ਦੀ। ਤੇ ਪਰ ਕੁਝ ਕੁਤਾਹੀਆਂ ਹੁੰਦੀਆਂ ਨੇ, ਜਿਵੇਂ ਕਿਹਾ ਵੀ ਕੈਮਰੇ ਤੁਸੀਂ ਲਾਓ, ਕੈਮਰੇ ਔਨ ਰੱਖੋ, ਤੇ ਜੇ ਗ੍ਰੰਥੀ ਹੀ ਇਨਵੋਲਵਮੈਂਟ ਹੈ ਤਾਂ ਫਿਰ ਕੈਮਰੇ ਬੰਦ ਹੋਣਗੇ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏਗੀ ਤਾਂ ਖੇਤ ਬਚੇਗਾ ਕਿਵੇਂ? ਇਹ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ, ਤੇ ਉਹ ਨਹੀਂ ਖਾ ਰਹੀ। ਇਹਦੇ ਪਿੱਛੇ ਵੱਡੀ ਕੋਈ ਸ਼ਖਸੀਅਤ ਤਾਕਤ ਹੈ ਜਿਹੜੀ ਇਹ ਕੰਮ ਕਰਵਾ ਰਹੀ ਹੈ, ਉਹ ਤਾਕਤ ਨੂੰ ਠੱਲ ਪਾਉਣ ਵਾਸਤੇ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝਿੰਡਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗ੍ਰੰਥੀ ਸਿੰਘ ਇਕੱਲੇ ਨਹੀਂ ਕਰ ਸਕਦੇ, ਸਗੋਂ ਇਨ੍ਹਾਂ ਘਟਨਾਵਾਂ ਪਿੱਛੇ ਸਾਜ਼ਿਸ਼ ਰਚਣ ਵਾਲੇ ਕੋਈ ਹੋਰ ਹਨ, ਜਿਨ੍ਹਾਂ ਦੀ ਸ਼ਨਾਖਤ ਕਰਕੇ ਸਜ਼ਾ ਦਿਵਾਉਣਾ ਸਮੇਂ ਦੀ ਮੁੱਖ ਲੋੜ ਹੈ। ਜਥੇਦਾਰ ਝਿੰਡਾ ਸਮਾਣਾ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਲਈ ਲਾਏ ਮੋਰਚੇ ਵਿੱਚ ਪਹੁੰਚੇ ਸਨ। ਗੁਰਜੀਤ ਸਿੰਘ ਖਾਲਸਾ 15 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਤੇ ਮੋਰਚਾ ਲਾ ਕੇ ਬੈਠੇ ਹਨ। ਜਥੇਦਾਰ ਝਿੰਡਾ ਨੇ ਸਨੌਰ ਵਿੱਚ ਬੇਅਦਬੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਬਹੁਤ ਕਮਜ਼ੋਰ ਹਨ ਅਤੇ ਸਰਕਾਰਾਂ ਇਹਨਾਂ ਨੂੰ ਸਖਤ ਬਣਾਉਣ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਤੋਂ ਇਲਾਵਾ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਮਾਣਾ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਪੈਦਲ ਮਾਰਚ ਸ਼ੁਰੂ ਕੀਤਾ ਗਿਆ ਹੈ। ਇਹ ਮਾਰਚ 15 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚੇਗਾ, ਜਿੱਥੇ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਅਰਦਾਸ ਕੀਤੀ ਜਾਵੇਗੀ। ਉਹਨਾਂ ਸੰਗਤ ਨੂੰ ਇਸ ਪੈਦਲ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਅੱਜ ਅਸੀਂ ਸਮਾਣਾ ਵਿਖੇ ਉਸ ਪਾਰਕ ਵਿੱਚ ਖੜੇ ਹਾਂ ਜਿਸ ਜਗ੍ਹਾ ਤੇ 15 ਮਹੀਨੇ ਤੋਂ ਲਗਾਤਾਰ ਸਾਡੇ ਭਾਈ ਗੁਰਜੀਤ ਸਿੰਘ ਜੀ ਕਾਨੂੰਨ ਬਣਵਾਉਣ ਵਾਸਤੇ ਧਰਮ ਗ੍ਰੰਥਾਂ ਦੇ ਪ੍ਰਤੀ ਸਖਤ ਕਾਨੂੰਨ ਬਣੇ 15 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਨੇ, ਉਹ ਵੀ 400 ਫੁੱਟ ਉੱਤੇ ਟਾਵਰ ਤੇ ਬਹਿ ਕੇ। ਲੋਕ ਸੰਘਰਸ਼ ਕਰਦੇ ਨੇ ਧਰਨੇ ਲਾ ਕੇ ਜ਼ਮੀਨ ਦੇ ਉੱਤੇ, ਪਰ ਇਹ ਸਿੰਘ ਨੇ ਹਵਾ ਦੇ ਵਿੱਚ ਟਾਵਰ ਤੇ ਬਹਿ ਕੇ 400 ਫੁੱਟ ਉੱਚਾ ਸੰਘਰਸ਼ ਕਰ ਰਿਹਾ ਹੈ, ਜੋ ਕਿ ਇੱਡੀ ਵੱਡੀ ਕੁਰਬਾਨੀ ਮੈਨੂੰ ਕਿਤੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਨਹੀਂ ਆਈ। ਇੱਕ ਸਿੰਘ ਫੌਜੀ ਜਿਹਨੇ ਧਾਰ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਧਰਮ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪਰ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਜਿਹੜਾ 295 ਇਹਦਾ ਬਣਾਇਆ ਹੈ ਉਹਦੀ ਨਾਲ ਦੀ ਨਾਲ ਜ਼ਮਾਨਤ ਕਰ ਦਿੰਦੀਆਂ ਨੇ। ਇਹ ਕਾਨੂੰਨ ਇਹਦੇ ਲਚੀਲੇ ਨਹੀਂ ਚਾਹੀਦੇ। ਜੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਮਰਿਆ ਆਦਮੀ ਦੀ ਦੇਹ ਮੰਨਿਆ ਹੈ ਤੇ ਗੁਰੂ ਮੰਨਿਆ ਗੁਰੂ ਗ੍ਰੰਥ, ਸਾਡੇ ਤੋਂ ਬਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹੋਣਗੇ, ਤੇ ਜੇ ਉਹਦੀ ਬੇਅਦਬੀ ਹੁੰਦੀ ਹੈ ਤੇ ਇਹਦਾ ਮਤਲਬ ਇੱਕ ਇਨਸਾਨ ਦੀ ਬੇਅਦਬੀ ਹੁੰਦੀ ਹੈ, ਇੱਕ ਗੁਰੂ ਦੀ ਬੇਅਦਬੀ ਹੋ ਰਹੀ ਹੈ। ਤੇ ਜੇ ਗੁਰੂ ਦੀ ਬੇਅਦਬੀ ਹੋਵੇ ਤਾਂ ਸਾਨੂੰ ਕਿਵੇਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਾਡੀ ਮੰਗ ਉਸ ਭਾਈ ਗੁਰਜੀਤ ਸਿੰਘ ਦੀ ਮੰਗ ਹੈ। ਇਹ ਹੁਣ 15 ਮਹੀਨੇ ਬਾਅਦ ਇਹ ਆਪਣੇ ਰਾਮ ਸਿੰਘ ਰਾਣਾ ਜੀ ਨੇ ਇਹ ਸਟੈਪ ਚੁੱਕਿਆ ਹੈ, ਉਹਨਾਂ ਦੇ ਸਹਿਯੋਗ ਕਰਨ ਵਾਸਤੇ, ਉਹਨਾਂ ਦੇ ਐਜੀਟੇਸ਼ਨ ਨੂੰ ਜਾਣ ਪਾਉਣ ਵਾਸਤੇ, ਉਹਨਾਂ ਦੀ ਐਜੀਟੇਸ਼ਨ ਨੂੰ ਦੁਨੀਆ ਪਹੁੰਚਾਉਣ ਵਾਸਤੇ ਇਹਨਾਂ ਐਜੀਟੇਸ਼ਨ ਚੁੱਕਿਆ ਹੈ। ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਜੀਤ ਸਿੰਘ ਦੀ ਕੁਰਬਾਨੀ ਨੂੰ ਵੇਖਦੇ ਹੋਇਆਂ, ਰਾਣਾ ਜੀ ਦੇ ਸੰਘਰਸ਼ ਨੂੰ ਵੇਖਦੇ ਹੋਇਆਂ ਨਾਲ ਖੜੀਏ। ਤੇ ਸਵੇਰੇ ਕੱਲ੍ਹ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ। ਮੈਂ ਸਮਾਣੇ ਦੀਆਂ ਸੰਗਤਾਂ ਨੂੰ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਕੋਲ ਵੀ ਗਏ ਹਾਂ ਜਿੰਨੇ ਹਰਿਆਣੇ ਪੰਜਾਬ ਦੇ ਨੇ। ਮੈਂ ਤੇ ਰਾਮ ਸਿੰਘ ਜੀ ਰਾਣਾ ਅਸੀਂ ਡੇਰੇਦਾਰ ਜਿੰਨੇ ਸੰਤ ਮਹਾਂਪੁਰਖ ਨੇ ਉਹਨਾਂ ਕੋਲ ਵੀ ਗਏ ਨੇ। ਸਾਰਿਆਂ ਦੀਆਂ ਫੋਟੋ ਵੀ ਬੈਨਰਾਂ ਤੇ ਲਾਈਆਂ ਨੇ। ਸਾਰਿਆਂ ਨੂੰ ਪੁਰਜੋਰ ਅਪੀਲ ਹੈ ਕਿ ਕੱਲ੍ਹ ਨੂੰ 10 ਵਜੇ ਅਖੰਡ ਪਾਠ ਸਾਹਿਬ ਦੇ ਜਦੋਂ ਭੋਗ ਪੈਣ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਹੁੰਚਣੀ ਚਾਹੀਦੀ ਹੈ। ਤੇ ਇੱਥੋਂ ਜੋ ਜਲਾਲ ਦੇ ਨਾਲ ਇੱਕ ਨਗਰ ਕੀਰਤਨ ਕੱਢਿਆ ਜਾਏਗਾ ਤੇ ਜਿਹੜਾ ਕਿ ਹਰਿਮੰਦਰ ਸਾਹਿਬ 15 ਤਰੀਕ ਸ਼ਾਮ ਨੂੰ ਪਹੁੰਚੇਗਾ। ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਨੂੰ ਇੱਥੋਂ ਸ਼ੁਰੂਆਤ ਹੋਣਾ ਹੈ ਤੇ ਗੁਰੂ ਮਹਾਰਾਜ ਦੀ ਅਰਦਾਸ ਕਰਕੇ ਇੱਥੇ ਲੰਗਰ ਅਟੁੱਟ ਵਰਤਣਗੇ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਤੇ ਪੈਣ ਤੋਂ ਬਾਅਦ ਲੰਗਰ ਛਕ ਕੇ ਤੇ ਆਪਾਂ ਰਵਾਨਗੀ ਪਾਣੀ ਹੈ। ਅੱਜ ਦਾ ਇਹ ਪ੍ਰੋਗਰਾਮ ਇਸ ਤਰ੍ਹਾਂ ਜੀ ਅੱਜ ਤਾਂ ਵੇਖਣ ਵਾਲੀ ਗੱਲ ਹੈ ਵੀ ਇਹ ਗ੍ਰੰਥੀ ਅੱਗੇ ਵੀ ਗ੍ਰੰਥੀ ਹੀ ਸੀ। ਇਹਨਾਂ ਟਾਈਮ ਤੇ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ, ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ।
ਕੁਝ ਲੋਕ ਬਹੁਤ ਵੱਡੀ ਇਹਦੇ ਪਿੱਛੇ ਤਾਕਤ ਕੰਮ ਕਰ ਰਹੀ ਹੈ ਇਸ ਕੰਮ ਦੇ। ਨਾ ਗ੍ਰੰਥੀ ਨੂੰ ਹਿੰਮਤ ਪੈਂਦੀ ਹੈ, ਨਾ ਹੋਰ ਕਿਸੇ ਨੂੰ ਹਿੰਮਤ ਪੈਂਦੀ ਹੈ ਇਹੋ ਜਿਹਾ ਕੰਮ ਕਰਨ ਦੇ। ਤੇ ਪਰ ਕੁਝ ਕੁਤਾਹੀਆਂ ਹੁੰਦੀਆਂ ਨੇ, ਜਿਵੇਂ ਕਿਹਾ ਵੀ ਕੈਮਰੇ ਤੁਸੀਂ ਲਾਓ, ਕੈਮਰੇ ਔਨ ਰੱਖੋ, ਤੇ ਜੇ ਗ੍ਰੰਥੀ ਹੀ ਇਨਵੋਲਵਮੈਂਟ ਹੈ ਤਾਂ ਫਿਰ ਕੈਮਰੇ ਬੰਦ ਹੋਣਗੇ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏਗੀ ਤਾਂ ਖੇਤ ਬਚੇਗਾ ਕਿਵੇਂ? ਇਹ ਤੇ ਵਾੜ ਹੀ ਖੇਤ ਨੂੰ ਖਾ ਰਹੀ ਹੈ, ਤੇ ਉਹ ਨਹੀਂ ਖਾ ਰਹੀ। ਇਹਦੇ ਪਿੱਛੇ ਵੱਡੀ ਕੋਈ ਸ਼ਖਸੀਅਤ ਤਾਕਤ ਹੈ ਜਿਹੜੀ ਇਹ ਕੰਮ ਕਰਵਾ ਰਹੀ ਹੈ। ਉਹ ਤਾਕਤ ਨੂੰ ਠੱਲ ਪਾਉਣ ਵਾਸਤੇ ਕਹਿੰਦੇ ਨੇ ਚੋਰ ਨਾ ਮਾਰੋ, ਚੋਰ ਦੀ ਮਾਂ ਮਾਰੋ। ਚੋਰ ਦੀ ਮਾਂ ਨੂੰ ਆਪਾਂ ਲੱਭਣਾ ਪਏਗਾ ਵੀ ਇਹ ਸਾਜ਼ਿਸ਼ਾਂ ਕੌਣ ਕਰਾਂਦਾ, ਤੇ ਉਹਨਾਂ ਨੂੰ ਵੀ ਸਜ਼ਾ ਦੇ ਕਟਘਰੇ 'ਚ ਖੜਾ ਹੋਣਾ ਪਏਗਾ, ਤਾਂ ਹੀ ਇਹ ਰੁਕ ਪਾਏਗਾ।